ਵੈਲਕਮ ਬੈਕ ਟੂ ਨਿਊਜ਼ ਟੀਵੀ 84। ਬ੍ਰੇਕ ਤੋਂ ਬਾਅਦ ਸਾਡੇ ਨਾਲ ਜੁੜ ਚੁੱਕੇ ਨੇ ਸਰਦਾਰ ਹਰਪ੍ਰੀਤ ਸਿੰਘ, ਫੇਮਸ ਮੀਡੀਆ ਪਰਸਨੈਲਿਟੀ ਫਰਮ ਟੋਰਾਂਟੋ, ਕੈਨੇਡਾ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਟੀਵੀ 84 ਦੇ ਜਿੰਨੇ ਵੀ ਸਾਡੇ ਦਰਸ਼ਕ ਨੇ ਉਹਨਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਜਿਸ ਤਰ੍ਹਾਂ ਤੁਸੀਂ ਜਾਣਦੇ ਕਿ ਅਸੀਂ ਪਿਛਲੇ ਕੁਝ ਦਿਨਾਂ ਤੋਂ ਭਾਰਤੀ ਮੀਡੀਆ ਦੇ ਸਿੱਖਾਂ ਪ੍ਰਤੀ ਨਫ਼ਰਤ ਭਰਪੂਰ ਰਵੱਈਏ ਸੰਬੰਧੀ ਗੱਲਬਾਤ ਕਰ ਰਹੇ ਹਾਂ। ਇਹ ਬਹਿਸ ABP ਦੀ ਫਿਲਮ ਪ੍ਰਧਾਨ ਮੰਤਰੀ ਨੇ ਹੋਰ ਵੀ ਪਖਾਈ ਹੈ। ਤੁਸੀਂ ਇਸ ਫਿਲਮ ਨੂੰ ਕਿਵੇਂ ਵੇਖਦੇ ਹੋ, ਇਸ ਬਾਰੇ ਥੋੜੀ ਜਾਣਕਾਰੀ ਦਿਓ। ਜੀ, ਕਿਉਂਕਿ ਸਵਾਲ ਥੋੜਾ ਇੰਜ ਲੱਗਦਾ ਵੀ ਇੱਕ ਅੱਧੀ ਲਾਈਨ ਦਾ, ਪਰ ਜਿੰਨੀ ਦੇਰ ਤੱਕ ਅਸੀਂ ਮੀਡੀਆ ਦੀ ਪਿੱਠ ਭੂਮੀ ਵੱਲ ਨਹੀਂ ਜਾਂਦੇ ਜੀ ਕਿ ਉਹਦੇ ਜੋ ਬੈਕ ਦੇ ਉੱਤੇ ਕਿਹੜੀ ਗੱਲ ਜਿਹੜੀ ਅਸਲ ਦੇ ਵਿੱਚ ਸਾਰੀ ਦੀ ਸਾਰੀ ਉਸ ਚੀਜ਼ ਨੂੰ ਕੰਟਰੋਲ ਕਰਨਾ ਚਾਹੁੰਦੀ, ਉਹ ਕਿਹੜੀ ਹੈ ਜੀ। ਜੇਕਰ ਅਸੀਂ ਮੀਡੀਆ ਨੂੰ ਦੇਖਦੇ ਹਾਂ, ਜਿਹਦੇ ਬਾਰੇ ਮੀਡੀਆ ਦੇ ਬਾਰੇ ਇਹ ਕਿਹਾ ਜਾਂਦਾ ਕਿ ਇਹ ਜੀ ਅਨਬਾਇਸਡ ਹੋਣਾ ਚਾਹੀਦਾ, ਪ੍ਰੈਜੁਡੀਸ਼ੀਅਲ ਨਹੀਂ ਹੋਣਾ ਚਾਹੀਦਾ, ਪੱਖਪਾਤੀ ਨਹੀਂ ਹੋਣਾ ਚਾਹੀਦਾ। ਹਾਂਜੀ, ਸਾਨੂੰ ਜਿਹੜੇ ਸਾਡੇ ਦਰਸ਼ਕ ਨੇ ਜਾਂ ਈਵਨ ਜਿਹੜੇ ਸਾਡੇ ਸਰੋਤੇ ਨੇ, ਜਿਹੜੇ ਸੁਣਦੇ ਵੀ ਨੇ ਜਾਂ ਜਿਹੜੇ ਦੇਖਦੇ ਵੀ ਨੇ, ਉਹਨਾਂ ਦੇ ਲਈ ਇੱਕ ਗੱਲ ਬਹੁਤ ਕਲੀਅਰ ਕਰਨੀ ਚਾਹੁੰਦਾ ਵੀ ਮੀਡੀਆ ਹੈ ਕਿ ਇਟਸ ਮੇਕਿੰਗ ਅਪ ਯੂਰ ਓਪੀਨੀਅਨ। ਉਹ ਓਪੀਨੀਅਨ ਜਿਹੜੀ ਹੈਗੀ ਆ, ਉਹ ਸਟੇਟ ਹਮੇਸ਼ਾ ਉਸ ਓਪੀਨੀਅਨ ਨੂੰ ਆਪਣੇ ਖਾਤੇ ਦੇ ਵਿੱਚ ਭੁਗਤਾਉਂਦੀ ਆ, ਉਹ ਕੋਈ ਵੀ ਹੋਵੇ। ਪਰ ਜਿਹੋ ਜੀ ਇੱਕ ਭਾਰਤ ਵਰਗੀ ਕੰਟਰੀ ਜਿਹਦੇ ਵਿੱਚ ਜਿਨ੍ਹਾਂ ਨੂੰ ਥੰਮ ਕਿਹਾ ਜਾਂਦਾ, ਚਾਹੇ ਉਹ ਜੁਡੀਸ਼ਰੀ ਹੋਵੇ, ਚਾਹੇ ਉਹ ਪੋਲਿਟੀ ਹੋਵੇ, ਰਾਜਨੀਤੀ ਹੋਵੇ, ਚਾਹੇ ਉਹ ਮੀਡੀਆ ਹੋਵੇ, ਚਾਹੇ ਉਹ ਪ੍ਰਸ਼ਾਸਨ ਹੋਵੇ, ਉਹਨਾਂ ਦੇ ਵਿੱਚ ਕੋਈ ਵੀ ਇਹੋ ਜਿਹੀ ਪ੍ਰਣਾਲੀ ਨਹੀਂ, ਇਹੋ ਜਿਹਾ ਸਿਸਟਮ ਨਹੀਂ ਜਿਹੜਾ ਅੱਜ ਤੱਕ ਵਧੀਆ ਤਰੀਕੇ ਨਾਲ ਚੱਲਦਾ ਹੋਵੇ। ਤੇ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਜਿਹੜੀ ਮੀਡੀਆ ਉਹਨੂੰ ਬਾਹਰ ਨਹੀਂ ਰੱਖ ਸਕਦੇ। ਹੁਣ ਮੀਡੀਆ ਕੀ ਆ, ਉੱਥੋਂ ਦਾ ਮੀਡੀਆ ਇੱਕ ਕਾਰਪੋਰੇਟ ਮੀਡੀਆ ਬਣ ਕੇ ਰਹਿ ਚੁੱਕਾ। ਔਰ ਕਾਰਪੋਰੇਟ ਦੇ ਵਿੱਚ ਇਹ ਹੁੰਦਾ ਕਿ ਇਹ ਆਪਸ ਦੇ ਵਿੱਚ ਯਾਰ ਹੁੰਦੇ ਨੇ, ਚਾਹੇ ਸਟੇਟ ਜਿਹੜੀ ਆ ਉਹ ਓਪੀਨੀਅਨ ਬਿਲਡਅਪ ਹੋਣ ਤੋਂ ਬਗੈਰ ਨਹੀਂ ਚੱਲ ਸਕਦੀ ਹੁੰਦੀ, ਤੇ ਜਿਹੜਾ ਮੀਡੀਆ ਹੈਗਾ ਉਹ ਸਟੇਟ ਦੀ ਜਿੰਨੀ ਦੇਰ ਤੱਕ ਉਹਨੂੰ ਪੈਟਰੋਨਾਈਜ਼ ਨਹੀਂ ਕਰਦੀ ਸਟੇਟ, ਉਨੀ ਦੇਰ ਤੱਕ ਉਹ ਨਹੀਂ ਚੱਲ ਸਕਦੇ ਹੁੰਦੇ। ਹੁਣ ਇਸ ਮੀਡੀਆ ਦੇ ਵਿੱਚ ਜਿਹਦੀ ਅਸੀਂ ਅੱਜ ਗੱਲ ਕਰਦੇ ਹਾਂ, ਜਿਹੜਾ ABP ਨਿਊਜ਼ ਦਾ ਹੈਗਾ, ਅਸੀਂ ਪਰਟੀਕੁਲਰਲੀ ਇਹਨੂੰ ਛੱਡ ਵੀ ਦਈਏ ਤੇ ਜਿੰਨੀਆਂ ਵੀ ਅੱਜ ਤੱਕ 1978 ਤੋਂ ਲੈ ਕੇ ਜਾਂ ਉਸ ਸੰਘਰਸ਼ ਤੋਂ, ਜੀ 1978 ਤੋਂ ਵੀ ਪਹਿਲਾਂ ਜਾਣਾ ਤੇ 1966 ਤੋਂ ਲੈ ਕੇ ਜਾਂ ਉਹ ਤੋਂ ਵੀ ਪਹਿਲਾਂ ਜਾਣਾ 1959 ਤੋਂ ਲੈ ਕੇ ਅਸੀਂ ਇਹ ਗੱਲ ਕਰਦੇ ਹਾਂ, ਜਦੋਂ ਕਿ ਪੂਰੇ ਦਾ ਪੂਰਾ ਜਿਹੜਾ ਭਾਰਤ ਆ ਉਹ ਲਿੰਗੁਇਸਟਿਕ ਬੇਸਿਸ ਦੇ ਉੱਤੇ ਉਹਦੀ ਰੀਆਰਗਨਾਈਜੇਸ਼ਨ ਹੋਈ ਸੀ। ਪਰ ਇਸ ਮੀਡੀਆ ਦੇ ਕਰਕੇ ਇੱਕ ਪੂਰੇ ਤੇ ਪੂਰਾ ਜੋ ਭਾਰਤ ਆ ਉਹਦੇ ਵਿੱਚ ਇਹ ਇੱਕ ਬਲੀਫ ਬਣਾਇਆ ਗਿਆ, ਇੱਕ ਧਾਰਨਾ ਪੈਦਾ ਕੀਤੀ ਗਈ ਕਿ ਜੋ ਸਿੱਖ ਮੰਗ ਰਹੇ ਨੇ ਉਹ ਗੈਰ ਵਾਜਿਬ ਹੈ ਔਰ ਉਹ ਫਿਰਕੂ ਹੈ ਜੀ। ਔਰ ਜਿਹਦੇ ਕਰਕੇ 1961 ਦੇ ਵਿੱਚ ਸੈਂਸਸ ਦੇ ਵਿੱਚ ਜਿਹੜੇ ਸਾਡੇ ਹਿੰਦੂ ਵੀਰ ਨੇ, ਉਹਨਾਂ ਬਾਵਜੂਦ ਇਸਦੇ ਕਿ ਉਹਨਾਂ ਦੀ ਜਿਹੜੀ ਮਾਂ ਬੋਲੀ ਸੀ ਉਹ ਲਿਖਦੇ ਪੰਜਾਬੀ ਸੀ, ਬੋਲਦੇ ਪੰਜਾਬੀ ਸੀ, ਸਮਝਦੇ ਪੰਜਾਬੀ ਸੀ, ਪਰ ਉਹਨਾਂ ਨੇ ਆਪਣੀ ਬੋਲੀ ਜਿਹੜੀ ਆ ਉਹ ਹਿੰਦੀ ਲਿਖਵਾਈ ਆ। ਔਰ ਇਸੇ ਮੀਡੀਆ ਦੇ ਪ੍ਰਭਾਵ ਥੱਲੇ, ਔਰ ਮੈਂ ਇਹ ਗੱਲਾਂ ਕਿਉਂ ਕਰ ਰਿਹਾ, ਇੰਨੀ ਮੈਂ ਪਿੱਠ ਭੂਮੀ ਦੇ ਉੱਤੇ ਕਿਉਂ ਜਾ ਰਿਹਾ, ਇੰਨੀ ਮੈਂ ਬੈਕ ਕਿਉਂ ਜਾ ਰਿਹਾ, ਕਿਉਂਕਿ ਇਹਦੇ ਵਿੱਚ ਮੀਡੀਆ ਦਾ ਰੋਲ ਸਮਝਣਾ ਬਹੁਤ ਜ਼ਰੂਰੀ ਆ ਸਾਡੇ ਲਈ। ਉਹੀ ਮੀਡੀਆ ਜਿਹੜਾ ਹੈਗਾ ਅੱਗੇ ਆ ਕੇ, ਚਲੋ 1966 ਦੇ ਵਿੱਚ ਪੰਜਾਬੀ ਸੂਬਾ ਬਣਦਾ, ਪਰ ਉਸ ਮੀਡੀਆ ਨੇ ਜਾਂ ਉਸ ਮੀਡੀਆ ਨੂੰ ਜਿਹੜਾ ਰਨ ਕਰਨ ਵਾਲੇ ਸੀ, ਚਾਹੇ ਉਹ ਪੰਜਾਬ ਕੇਸਰੀ ਵਰਗੀਆਂ ਅਖਬਾਰਾਂ ਦੇ ਤੌਰ ਦੇ ਉੱਤੇ ਸਾਡੇ ਅੱਗੇ ਆਉਂਦਾ, ਚਾਹੇ ਉਹ ਨੈਸ਼ਨਲ ਮੀਡੀਆ ਦੇ ਰੂਪ ਦੇ ਵਿੱਚ ਅੱਗੇ ਆਉਂਦਾ, ਉਸ ਮੀਡੀਆ ਨੇ ਇਸ ਗੱਲ ਨੂੰ ਮੇਕ ਸ਼ੋਰ ਕੀਤਾ, ਇਸ ਗੱਲ ਨੂੰ ਯਕੀਨੀ ਬਣਾਇਆ ਕਿ ਕਿਸੇ ਨਾ ਕਿਸੇ ਤਰੀਕੇ ਜੋ ਸਿੱਖਾਂ ਦਾ ਇਮੇਜ ਭਾਰਤ ਦੇ ਵਿੱਚ ਇੱਕ ਐਜ਼ ਅ ਵਿਲਨ ਦੇ ਰੂਪ ਦੇ ਵਿੱਚ ਉਹਨਾਂ ਨੂੰ ਪ੍ਰੋਜੈਕਟ ਕੀਤਾ ਜਾਵੇ। ਔਰ ਜਿਹੜੀ ਅੱਗ, ਜਿਹੜੀ ਜ਼ਹਿਰ ਉਸ ਸਮੇਂ ਦੇ ਵਿੱਚ ਇਹ ਤਸਵੀ ਹਿੰਦੂਤਵੀ ਮੀਡੀਆ ਨੇ ਸਾਰੀ ਦੀ ਸਾਰੀ ਇਨ ਟੋਟੈਲਿਟੀ ਮਾਈਨੋਰਟੀਜ਼ ਦੇ ਅਗੇਂਸਟ ਉਗਲੀ, ਇਹ ਉਹਦੇ ਹੀ ਅੱਗੇ ਤੋਂ ਅੱਗੇ ਸਿੱਟੇ ਨੇ ਕਿ ਜਿੰਨੀਆਂ ਵੀ ਭਾਰਤ ਦੇ ਵਿੱਚ ਜਿਹੜੀਆਂ ਅੱਜ ਇੰਸਰਜੈਂਸੀਜ਼ ਨੇ, ਉਹਨਾਂ ਹੀ ਫਾਲਟ ਲਾਈਨ ਦਾ ਇੱਕ ਨਤੀਜਾ। ਹੁਣ ਅੱਜ ਦੀ ਗੱਲ ਦੇ ਉੱਤੇ ਆਉਣ ਤੋਂ ਪਹਿਲਾਂ ਮੈਂ ਫੇਰ, ਕਿਉਂਕਿ ਇਹ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੇ ਨਾਲ ਸੰਬੰਧਿਤ ਹੈ ਸਾਰੀ ਦੀ ਸਾਰੀ ਸਟੋਰੀ, ਔਰ ਜਿਸ ਤਰੀਕੇ ਦੇ ਨਾਲ ਉਸ ਸਟੋਰੀ ਦੀ ਪਟਕਥਾ, ਐਡੀ ਘਟੀਆ ਸਕ੍ਰਿਪਟ, ਔਰ ਆਬਵੀਅਸਲੀ ਜਿਹੜਾ ਉਹਨਾਂ ਦਾ ਨਾਟਕੀ ਰੂਪਾਂਤਰਣ ਕੀਤਾ ਗਿਆ ਉਹ ਵੀ ਬੜੇ ਇੱਕ ਘਟੀਆ ਤਰੀਕੇ ਦੇ ਨਾਲ ਉਹ ਕੀਤਾ ਗਿਆ, ਜਿਹੜਾ ਕਿ ਜਰਨਲਿਜ਼ਮ ਦੇ ਕਿਸੇ ਵੀ ਮਿਆਰ ਨੂੰ ਟੱਚ ਵੀ ਨਹੀਂ ਕਰਦਾ। ਹੁਣ ਉਹਦੇ ਵਿੱਚ ਇੱਕ ਸ਼ੇਖਰ ਕਪੂਰ ਜਿਹੜਾ ਕਿ ਪੰਜਾਬੀ ਹਿੰਦੂ ਆ,
ਔਰ ਜੋ ਪੰਜਾਬੀ ਹਿੰਦੂ ਦੀ ਖਾਸ ਕਰਕੇ ਮੈਂ ਇੱਥੇ ਜਦੋਂ ਮੈਂ ਇਹ ਗੱਲਬਾਤ ਕਰਦਾ ਕਿ ਪੰਜਾਬੀ ਹਿੰਦੂਆਂ ਦੀ ਤਾਂ ਮਤਲਬ ਇਹ ਨਹੀਂ ਕਿ ਅਸੀਂ ਕਿਸੇ ਧਰਮ ਦੇ ਖਿਲਾਫ ਹੈ, ਸਾਨੂੰ ਕਿਸੇ ਧਰਮ ਦੇ ਨਾਲ ਨਫ਼ਰਤ ਨਹੀਂ ਹੈ ਜੀ ਬਿਲਕੁਲ। ਪਰ ਇਹਨਾਂ ਲੋਕਾਂ ਦੇ ਵਿੱਚ ਉਹ ਨਫ਼ਰਤ ਚਾਹੇ ਪੰਜਾਬੀ ਬੋਲੀ ਦੇ ਲਈ ਹੋਵੇ, ਪਰ ਚਾਹੇ ਪੰਜਾਬ ਦੇ ਪਾਣੀਆਂ ਦੀ ਗੱਲ ਹੋਈ ਹੋਵੇ, ਚਾਹੇ ਪੰਜਾਬ ਦੇ ਜਿਹੜੇ ਵੱਧ ਅਧਿਕਾਰਾਂ ਦੀ ਉਹਨਾਂ ਦੀ ਗੱਲ ਹੋਈ ਹੋਵੇ, ਕੋਈ ਵੀ ਗੱਲ ਤੁਸੀਂ ਲੈ ਲਓ, ਪਰ ਉਸ ਤਵਸਬੀ ਮੀਡੀਆ ਨੇ ਉਹਨਾਂ ਲੋਕਾਂ ਨੇ ਹਮੇਸ਼ਾ ਇਹ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਜੋ ਪੰਜਾਬ ਦੀਆਂ ਹੱਕੀ ਮੰਗਾਂ ਨੇ ਉਹਨਾਂ ਨੂੰ ਫਿਰਕੂ ਮੰਗਾਂ ਦੇ ਰੂਪ ਦੇ ਵਿੱਚ ਉਹਨਾਂ ਨੂੰ ਰੰਗ ਦਿੱਤਾ ਜਾਵੇ, ਤਾਂ ਕਿ ਜਿਹੜੀ ਇੱਕ ਇਨ ਟੋਟੈਲਿਟੀ ਇੱਕ ਕੰਪਰੀਹੈਂਸਿਵ ਜਿਹੜੀ ਅਪਰੋਚ ਜਾਂ ਇੱਕ ਸੋਚ ਓਪੀਨੀਅਨ ਜਿਹੜੇ ਪੂਰੇ ਦੇ ਪੂਰੇ ਦੇਸ਼ ਦੀ ਇਹ ਬਣੇ ਕਿ ਹਾਂ ਇਹ ਗਲਤੀ ਸਾਰੀ ਦੀ ਸਾਰੀ ਸਿੱਖਾਂ ਦੀ ਆ ਜੇ ਉਹ ਆਪਣੇ ਹੱਕਾਂ ਦੀ ਗੱਲ ਕਰਦੇ ਨੇ। ਤੇ ਭਾਰਤ ਦੇ ਵਿੱਚ ਘੱਟੋ ਘੱਟ ਰਹਿ ਕੇ ਕੋਈ ਵੀ ਮਿਨੋਰਟੀ ਆਪਣੇ ਹੱਕਾਂ ਦੀ ਗੱਲ ਨਾ ਕਰੇ ਤੇ ਉਹ ਚੰਗਾ ਹੋਏਗੀ। ਹੁਣ ਇਸ ਮੂਵੀ ਦੇ ਇਸ ਜੋ ਪ੍ਰਧਾਨ ਮੰਤਰੀ ਐਪੀਸੋਡ 14 ਦੀ ਅਸੀਂ ਗੱਲ ਬਾਰ-ਬਾਰ ਕਰਦੇ ਹਾਂ, ਔਰ ਜਿਹਨੂੰ ਕਿ ਅੱਜ ਮੇਰਾ ਖਿਆਲ 50,000 ਦੇ ਲਾਗੇ ਛਾਗੇ ਕਲਿੱਕ ਹੋ ਚੁੱਕੇ ਨੇ ਜੀ। ਔਰ ਅਸੀਂ ਵੀ ਇਹ ਸਾਰੇ ਆਪਣੇ ਸਰੋਤਿਆਂ ਨੂੰ ਇਹ ਕਹਿੰਦੇ ਵੀ ਹਾਂ ਵੀ ਹਾਂ ਤੁਸੀਂ ਉਹਨਾਂ ਦੀ ਇੱਕ ਘਟੀਆ ਕਾਰਵਾਈ ਨੂੰ, ਘਟੀਆ ਅਪਰੋਚ ਨੂੰ ਦੇਖੋ ਜ਼ਰੂਰ ਜੀ। ਅਦਰਵਾਈਜ਼ ਅਸੀਂ ਕਦੀ ਵੀ ਰਿਕਮੈਂਡ ਨਹੀਂ ਇਹ ਗੱਲ ਕਰਦੇ ਕਿ ਤੁਸੀਂ ਉਹਨਾਂ ਲੋਕਾਂ ਦੀ TRP ਵਧਾਓ। ਪਰ ਇਹ ਮੂਵੀ ਦੇਖ ਕੇ ਸ਼ੇਖਰ ਕਪੂਰ ਵਰਗੇ ਜਿਹੜੇ ਕਲਾਊਨ ਨੇ ਉਹਨਾਂ ਦੀ ਇਹੋ ਜਿਹੀ ਮੂਵੀ ਦੇਖ ਕੇ ਅਸੀਂ ਜ਼ਰੂਰ ਕਹਿੰਦੇ ਹਾਂ ਕਿ ਉਹਨਾਂ ਦੀਆਂ ਹਰਕਤਾਂ ਇੱਕ ਵਾਰੀ ਜ਼ਰੂਰ ਦੇਖੋ ਤਾਂ ਕਿ ਤੁਹਾਨੂੰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਤੁਹਾਡੇ ਅੱਗੇ ਨਜ਼ਰ ਆ ਜਾਵੇ ਜੀ। ਬਿਲਕੁਲ ਇਹ ਹਾਲਾਤ 1978 ਤੋਂ ਲੈ ਕੇ 1984 ਤੱਕ ਸਨ, ਜਦੋਂ ਕਿ ਸੰਤਾਂ ਨੂੰ ਐਜ਼ ਏ ਵਿਲਨ ਪੇਸ਼ ਕੀਤਾ ਗਿਆ, ਜਦੋਂ ਨਸ਼ਹਿਰਾ ਪੰਨੂਆਂ ਦੇ ਵਿੱਚ ਹਿੰਦੂਆਂ ਦੀ ਹੱਤਿਆ ਕੀਤੀ ਗਈ ਸੀ। ਤੇ ਉਦੋਂ ਵੀ ਇਹ ਗੱਲ ਕਹੀ ਗਈ ਸੀ ਮੀਡੀਆ ਦੇ ਵਿੱਚ ਕਿ ਉਸ ਸਮੇਂ ਦੀ ਮੈਂ ਥੋੜੀ ਜਿਹੀ ਤੁਹਾਡੇ ਨਾਲ ਉਹ ਜ਼ਰੂਰ ਸਾਂਝੀ ਕਰਨੀ ਚਾਹੂੰਗਾ ਕਿਉਂਕਿ ਉਹ ਬਣਦੀ ਆ ਇਸ ਸਮੇਂ ਦੇ ਵਿੱਚ। ਹਾਂਜੀ, ਸਰਦਾਰ ਜਸਪਾਲ ਸਿੰਘ ਜਿਹੜੇ ਕਿ PTI ਦੇ ਜਿਹੜੇ ਜਰਨਲਿਸਟ ਸਨ, ਜਿਹੜੇ ਪੱਤਰਕਾਰ ਸਨ, ਉਹ ਸਾਰੀਆਂ ਦੀਆਂ ਸਾਰੀਆਂ ਸਟੋਰੀਜ਼ ਕਵਰ ਕਰਦੇ ਹੁੰਦੇ ਸਨ। ਉਹਨਾਂ ਦੇ ਕਹਿਣ ਦੇ ਮੁਤਾਬਕ ਕਿ ਉਹਨਾਂ ਦੇ ਵਿੱਚ ਉਹਨਾਂ ਦਾ ਇੱਕ ਜੋ ਸਾਥੀ ਪੱਤਰਕਾਰ ਸੀ, ਉਹਨੇ ਇਹ ਸਟੋਰੀ ਆਪਣੇ ਦਫ਼ਤਰ ਨੂੰ ਭੇਜੀ ਕਿ ਉਹਨਾਂ ਦੇ ਵਿੱਚ ਦੋ ਜੋ ਛੋਟੀ ਉਮਰ ਦੇ ਤਾਂ ਨਹੀਂ ਕਹਿ ਸਕਦੇ ਪਰ ਯੰਗ ਸਨ, ਬਾਲਗ ਸਨ ਪਰ ਯੰਗ ਸਨ, ਉਹਨਾਂ ਦੀਆਂ ਫੋਟੋਆਂ ਤਸਵੀਰਾਂ ਉਹਨਾਂ ਦੇ ਘਰ ਵਾਲਿਆਂ ਦੀਆਂ ਇਸ ਤਰ੍ਹਾਂ ਦੇ ਨਾਲ ਖਿੱਚੀਆਂ ਗਈਆਂ ਕਿ ਜੋ ਅਗਲੇ ਦਿਨ ਅਖਬਾਰਾਂ ਦੇ ਵਿੱਚ ਆਇਆ ਉਹ ਇਸ ਗੱਲ ਦੇ ਉੱਤੇ ਚਰਚਾ ਹੋਈ ਕਿ ਦੋ ਜੋ ਨੌਜਵਾਨ ਸਨ ਉਹਨਾਂ ਦੀਆਂ ਘਰ ਵਾਲੀਆਂ ਵਿਰਲਾਪ ਕਰ ਰਹੀਆਂ ਨੇ, ਦੋਨੇ ਨੌਜਵਾਨ ਵਿਆਹੇ ਹੋਏ ਵੀ ਨਹੀਂ ਸਨ। ਸੋ ਕਹਿਣ ਦਾ ਮਤਲਬ ਇਹ ਹੈ ਕਿ ਇੱਕ ਤਰੀਕੇ ਦੇ ਨਾਲ ਜੋ ਪੂਰੇ ਦਾ ਪੂਰਾ ਭਾਰਤ ਸੀ ਉਹਦੇ 'ਚ ਕੋਸ਼ਿਸ਼ ਕੀਤੀ ਗਈ ਕਿ ਸਿੱਖਾਂ ਦਾ ਜੋ ਕਿਰਦਾਰ ਇੱਕ ਖਲਨਾਇਕ ਵਾਲਾ ਪੇਸ਼ ਕੀਤਾ ਜਾਏ ਤਾਂ ਕਿ ਜਿਹੜੀ ਵੀ ਕਾਰਵਾਈ ਅੱਗੇ ਕਰਨੀ ਚਾਹਣਗੇ ਤੇ ਉਹਨਾਂ ਦੇ ਵਿੱਚ ਇੱਕ ਰੈਜ਼ਿਸਟੈਂਸ, ਇੱਕ ਆਊਟਕ੍ਰਾਈ ਜਿਹੜੀ ਹੈਗੀ ਬਾਹਰਲੇ ਦੂਸਰੇ ਰਾਜਾਂ ਦੇ ਵਿੱਚ ਉਹ ਕਿਸੇ ਵੀ ਤਰੀਕੇ ਦੇ ਨਾਲ ਨਾ ਪਣਪੇ। ਹਾਂਜੀ, ਇਸ ਚੀਜ਼ ਦੇ ਵਿੱਚ ਜੋ ਇਸ ਸ਼ਖਸ ਨੇ, ਸ਼ੇਖਰ ਕਪੂਰ ਨੇ ਇਹ ਆਪਣੀ ਮੂਵੀ ਦੇ ਵਿੱਚ ਦਿਖਾਇਆ ਜਾਂ ਆਪਣੀ ਡਾਕੂਮੈਂਟਰੀ, ਸੋ ਕਾਲ ਡਾਕੂਮੈਂਟਰੀ ਤਾਂ ਹੈ ਹੀ ਨਹੀਂ, ਸੋ ਕਾਲ ਡਾਕੂਮੈਂਟਰੀ ਦੇ ਵਿੱਚ ਜੋ ਕੁਝ ਉਹਨੇ ਦਿਖਾਇਆ ਉਹਦੇ ਵਿੱਚ ਵੀ ਇਹ ਕੋਸ਼ਿਸ਼ ਕੀਤੀ ਗਈ ਹੈ ਕਿ ਸਿੱਖਾਂ ਦਾ ਅਕਸ ਜਿਹੜਾ ਵੱਧ ਤੋਂ ਵੱਧ ਖਰਾਬ ਕੀਤਾ ਜਾ ਸਕੇ। 6 ਮਿੰਟ ਔਰ 25 ਸੈਕਿੰਡ ਦੇ ਉੱਤੇ ਜੇਕਰ ਤੁਸੀਂ ਇਸ ਮੂਵੀ ਨੂੰ ਦੇਖੋਗੇ ਤੇ ਉਹਦੇ ਵਿੱਚ 1978 ਦੀ ਕਮੈਂਟਰੀ ਦੇ ਵਿੱਚ ਸਰਦਾਰ ਜਰਨੈਲ ਸਿੰਘ ਹੁਣਾਂ ਦੀ ਅੱਜ ਦੀ ਤਸਵੀਰ ਦਿਖਾਈ ਗਈ ਹੈ ਔਰ ਉੱਤੇ ਕਮੈਂਟਰੀ ਇਹ ਕੀਤੀ ਗਈ ਹੈ ਕਿ ਸਿੱਖ ਕੱਟੜਵਾਦੀਆਂ ਦੇ ਵੱਲੋਂ, ਕੱਟੜਪੰਥੀਆਂ ਦੇ ਵੱਲੋਂ ਮੁਜ਼ਾਹਰਾ ਕੀਤਾ ਗਿਆ ਕਿਉਂਕਿ ਉੱਥੇ ਜੋ ਉਹਦਾ ਕਤਲ ਕੀਤਾ ਗਿਆ ਸੀ ਆਪਣਾ ਜੋ ਨਿਰੰਕਾਰੀ ਬਾਬਾ ਸੀ। ਹਾਂਜੀ, ਔਰ ਇਸ ਤਰੀਕੇ ਦੇ ਨਾਲ ਜਦੋਂ ਤੁਸੀਂ ਪੇਸ਼ ਕਰਦੇ ਹੋ ਤੇ ਸਾਨੂੰ ਉਹਨਾਂ ਦੀ ਪੱਤਰਕਾਰਤਾ ਦੇ ਮਿਆਰਾਂ ਦਾ ਪਤਾ ਚੱਲਦਾ। ਸੋ ਇਹ ਕਹਿਣਾ ਕਿ ਅੱਜ ਤੋਂ ਨਹੀਂ, ਇਹ ਜਦੋਂ ਤੋਂ ਵੀ ਭਾਰਤ ਆਜ਼ਾਦ ਹੋਇਆ ਇਹੋ ਜਿਹੀਆਂ ਬਹੁਤ ਸਾਰੀਆਂ ਤੁਹਾਡੇ ਅੱਗੇ ਐਗਜ਼ਾਮਪਲਸ ਆਉਣਗੀਆਂ ਜਿਨ੍ਹਾਂ ਨੂੰ ਰਿਪੋਰਟ ਕੀਤਾ ਜਾ ਸਕਦਾ, ਪਰ ਸਮਾਂ ਬਹੁਤਾ ਨਾ ਹੋਣ ਕਾਰਨ ਅਸੀਂ ਇੱਥੇ ਇਸ ਗੱਲ ਨੂੰ ਸੰਕੋਚਦੇ ਹਾਂ ਕਿ ਥਾਂ ਦੇ ਉੱਤੇ ਜਿੰਨੇ ਵੀ ਪੱਤਰਕਾਰ ਲਏ ਗਏ ਨੇ ਉਹਨਾਂ ਦੇ ਵਿੱਚ ਚਾਹੇ ਕੁਲਦੀਪ ਨਈਅਰ ਵਰਗਾ ਇੱਕ ਤਵਸਬੀ ਜਿਹੜਾ ਪੱਤਰਕਾਰ, ਹੁਣ ਉਹ ਵੀ ਇਹ ਜਦੋਂ ਇਹਨਾਂ ਦਾ ਨਾਟਕੀ ਰੂਪਾਂਤਰਨ ਕੀਤਾ ਜਾਂਦਾ ਤੇ ਉਹ ਇੱਕ ਥਾਂ ਦੇ ਉੱਤੇ ਇਹ ਕਹਿ ਰਿਹਾ ਲੇਕਿਨ ਭਿੰਡਰਾਂ ਵਾਲੇ ਕਾ ਅਖੜਪਨ, ਔਰ ਇੱਥੇ ਭਿੰਡਰਾਂ ਵਾਲੇ ਨਹੀਂ ਕਹਿ ਰਿਹਾ, ਹਾਂਜੀ ਉਹ ਉੱਥੇ ਭਿੰਡਰਾਵਾਲ ਕੀ ਉਹਨੂੰ ਪਤਾ ਨਹੀਂ ਕਿ ਭਿੰਡਰਾਂ ਵਾਲੇ ਸੀ ਕਿ ਭਿੰਡਰਾਵਾਲ ਸੀ ਜੀ। ਭਿੰਡਰਾਵਾਲ ਕਾ ਅਖੜਪਨ ਉਸੇ ਪਸੰਦ ਆਇਆ, ਕਿਸੇ ਪਸੰਦ ਆਇਆ ਸੰਜੇ ਗਾਂਧੀ ਨੂੰ। ਔਰ ਇਹਦੇ ਵਿੱਚ ਬਾਰ-ਬਾਰ ਉਹ ਕੰਟਰਾਡਿਕਟ ਵੀ ਕਰ ਰਿਹਾ, ਇੱਕ ਪਾਸੇ ਉਹ ਇਹ ਕਹਿ ਰਿਹਾ
ਕਿ ਜਿਹੜਾ ਇੱਕ ਫੇਮ ਦੇ ਵਿੱਚ ਲਿਆਂਦਾ ਗਿਆ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ, ਉਹ ਦਰਬਾਰਾ ਸਿੰਘ ਤੇ ਜੈਲ ਸਿੰਘ ਨੇ ਲਿਆਂਦਾ। ਪਰ ਦੂਸਰੇ ਪਾਸੇ ਅੱਗੇ ਜਾ ਕੇ ਆਪਣੀ ਇਸੇ ਡਾਕੂਮੈਂਟਰੀ ਦੇ ਵਿੱਚ ਇਹ ਲਿਖ ਰਿਹਾ ਕਿ ਦਰਬਾਰਾ ਸਿੰਘ ਜਿਹੜਾ ਹੈਗਾ ਉਹ ਭਿੰਡਰਾਂ ਵਾਲੇ ਨੂੰ ਪਸੰਦ ਨਹੀਂ ਸੀ ਕਰਦਾ। ਸੋ ਸਮਾਂ ਬਹੁਤਾ ਨਹੀਂ ਹੈ, ਮੈਂ ਨਹੀਂ ਤਾਂ ਜ਼ਰੂਰ ਆਪਾਂ ਇਸ ਚੀਜ਼ ਨੂੰ ਹੋਰ ਉਧੇੜ ਕੇ ਇਸ ਚੀਜ਼ ਨੂੰ ਦੇਖਦੇ। ਸੋ ਮੈਂ ਇਹੀ ਕਹਿਣਾ ਚਾਹਾਂਗਾ ਕਿ ਆਪਣੇ ਜੋ ਦਰਸ਼ਕ ਨੇ ਉਹਨਾਂ ਨੂੰ ਵੀ ਕਿ ਇੱਕ ਵਾਰ ਸਾਡੀ ਰਿਕਮੈਂਡੇਸ਼ਨ ਦੇ ਉੱਤੇ ਇਹ ਜਿਹੜਾ ਇੱਕ ਘਟੀਆ ਕਿਸਮ ਦਾ ਸ਼ਾਹਕਾਰ ਹੈ ਉਸ ਸ਼ੇਖਰ ਕਪੂਰ ਦੇ ਵੱਲੋਂ ਸਿਰਜਿਆ ਗਿਆ, ਉਹ ਜ਼ਰੂਰ ਦੇਖਣ ਤੇ ਆਪਣੀ ਓਪੀਨੀਅਨ ਜਿਹੜੀ ਆ ਉਹ ਜ਼ਰੂਰ ਡਿਵੈਲਪ ਕਰਨ। ਜੀ ਬਿਲਕੁਲ ਵੀਰ ਜੀ, ਆਪਣੇ ਕੋਲ 3 ਮਿੰਟ ਰਹਿ ਗਏ। 3 ਮਿੰਟ 'ਚ ਅਸੀਂ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਤੁਸੀਂ ਭਾਰਤੀ ਮੀਡੀਆ ਦਾ ਰੋਲ ਦਿਖਾਇਆ ਕਿ ਕਿਸ ਤਰ੍ਹਾਂ ਉਹ ਭਾਰਤ ਸਰਕਾਰ ਦੇ ਪੱਖ ਵਿੱਚ ਹੁੰਦਾ, ਪਰ ਜਿਹੜੇ ਅਮਰੀਕਾ ਕੈਨੇਡਾ ਵਰਗੇ ਦੇਸ਼ਾਂ ਦੇ ਮੀਡੀਆ ਉਹਨਾਂ ਦੀ ਕੀ ਮਜਬੂਰੀ ਹੁੰਦੀ ਹੈ ਕਿ ਉਹ ਭਾਰਤ ਸਰਕਾਰ ਦੇ ਸਟੈਂਡ ਨੂੰ ਹੀ ਠੀਕ ਆਧਾਰਦੇ ਨੇ? ਨਹੀਂ, ਖਾਸ ਤੌਰ ਦੇ ਉੱਤੇ ਜਦੋਂ ਅਸੀਂ ਦੇਖਦੇ ਹਾਂ ਵੀ ਜੇ MK ਧਰ ਦੀ ਅਸੀਂ ਕਿਤਾਬ ਦੇ ਵਿੱਚ ਦੇਖਦੇ ਹਾਂ ਕਿ MK ਧਰ ਨੂੰ ਕਿਹੜਾ ਇੱਕ ਮੁੱਖ ਕੰਮ ਦਿੱਤਾ ਗਿਆ ਸੀ ਜਦੋਂ ਉਹ ਆਪਣੀਆਂ ਸੇਵਾਵਾਂ ਜਿਹੜੀਆਂ ਹੈਗੀਆਂ ਉਹ ਕੈਨੇਡਾ ਦੇ ਵਿੱਚ ਦੇਣ ਆਇਆ ਸੀ, ਤੇ ਉਹਦੇ 13-14 ਕੰਮ ਸਨ। ਉਹਨਾਂ ਦੇ ਵਿੱਚ ਇਹ ਇੱਕ ਉਹਦੀ ਪ੍ਰਾਇਮਰੀ ਰਿਸਪੌਂਸਿਬਿਲਿਟੀ ਸੀ ਕਿ ਜੋ ਭਾਰਤੀ ਮੀਡੀਆ, ਖਾਸ ਕਰਕੇ ਸਾਊਥ ਏਸ਼ੀਅਨ ਜਿਨ੍ਹਾਂ ਦੇ ਵਿੱਚ ਪੰਜਾਬੀ ਮੀਡੀਆ ਖਾਸ ਤੌਰ ਦੇ ਉੱਤੇ, ਉਹਨਾਂ ਦੇ ਵਿੱਚ ਘੁਸਪੈਠ ਕਰਨੀ। ਕਿਉਂਕਿ ਕੋਈ ਵੀ ਸਟੇਟ, ਮੈਂ ਜਿਵੇਂ ਪਹਿਲਾਂ ਕਿਹਾ, ਉਹਦਾ ਸਭ ਤੋਂ ਵੱਡਾ ਹਥਿਆਰ ਇਹ ਹੁੰਦਾ ਕਿ ਓਪੀਨੀਅਨ ਬਿਲਡਅਪ ਕਿਸ ਤਰੀਕੇ ਦੇ ਨਾਲ ਕੀਤੀ ਜਾਵੇ ਜੀ। ਸੋ ਉਸ ਓਪੀਨੀਅਨ ਬਿਲਡਅਪ ਕਰਨ ਦੇ ਲਈ ਉਹਨਾਂ ਨੂੰ ਆਪਣੀਆਂ ਜੋ ਸਟੋਰੀਆਂ ਵੇਚਣ ਦੇ ਲਈ, ਆਪਣੀਆਂ ਜੋ ਕਹਾਣੀਆਂ ਵੇਚਣ ਦੇ ਲਈ ਇਹ ਜ਼ਰੂਰੀ ਬਣ ਜਾਂਦਾ ਕਿ ਜਿਹੜਾ ਮਾਸ ਲੈਵਲ ਤੱਕ ਜਿਨ੍ਹਾਂ ਸ਼ਖਸ ਦੀ ਜਾਂ ਜਿਹੜੇ ਉਹ ਸੰਦ ਨੇ, ਉਹ ਟੂਲ ਨੇ, ਉਹਨਾਂ ਨੂੰ ਵਰਤਿਆ ਜਾ ਸਕੇ, ਜਿਹੜੇ ਵੱਧ ਤੋਂ ਵੱਧ ਲੋਕਾਂ ਦੇ ਵਿੱਚ ਪਹੁੰਚਦੇ ਨੇ। ਸੋ ਬੇਸਿਕਲੀ ਇਹਦੇ ਵਿੱਚ ਕੋਈ ਸ਼ੱਕ ਨਹੀਂ, ਜੇਕਰ ਅਸੀਂ ਟੈਰੀ ਮਲਕੀ ਦੀ ਡਾਕੂਮੈਂਟਰੀ ਦੇਖਦੇ ਹਾਂ ਸਮੋਸਾ ਪੋਲਿਟਿਕਸ, ਉਹਦੇ ਵਿੱਚ ਜਿਸ ਤਰੀਕੇ ਦੇ ਨਾਲ ਦਸਾਂਝ ਵਰਗੇ ਜਿਹੜੇ ਸਟੂਜਸ ਨੇ ਉਹਨਾਂ ਨੂੰ ਪੇਸ਼ ਕੀਤਾ ਗਿਆ, ਜਾਂ ਜਿਸ ਤਰੀਕੇ ਦੇ ਨਾਲ ਇੱਕ ਤਾਰਿਕ ਫਤਿਹ ਨਾਂ ਦਾ ਇੱਕ ਵਿਅਕਤੀ ਜਿਹੜਾ ਹਮੇਸ਼ਾ ਮੁਸਲਮਾਨਾਂ ਦੇ ਖਿਲਾਫ ਗੱਲ ਕਰਦਾ, ਇੱਕ ਬੰਦਾ ਉਹਨਾਂ ਦੇ ਵਿੱਚੋਂ, ਇੱਕ ਬੰਦਾ ਸਿੱਖਾਂ ਦੇ ਵਿੱਚੋਂ, ਔਰ ਜਿਹੜੀ ਉਹਦੀ ਸਟਾਰਟਿੰਗ ਹੀ ਆ ਉਹਦੇ ਵਿੱਚ ਇਹ ਹੁੰਦਾ ਹੈਗਾ ਵੀ ਗੱਤਕਾ ਖੇਡਦੇ ਵਿਅਕਤੀ ਨੂੰ ਦਿਖਾਇਆ ਜਾ ਰਿਹਾ, ਉਹ ਇਹ ਕਹਿ ਰਿਹਾ ਕਿ ਹਾਊ ਆਲ ਦਿਸ is happening on the Canadian grounds. Why all this is happening on the Canadian grounds? So ਇਹਦਾ ਮਤਲਬ ਕੀ ਹੈ ਕਿ ਗੱਤਕਾ ਖੇਡਣਾ ਵੀ ਜੁਰਮ ਹੈ। ਸੋ ਪੋਰਟਰੇ ਇਸੇ ਚੀਜ਼ ਦੇ, ਹੁਣ ਜੇ ਇਹਦੇ ਪਿੱਛੇ ਅਸੀਂ ਜਾਂਦੇ ਹਾਂ ਤੇ ਕੀ ਅਸੀਂ ਇਸ ਚੀਜ਼ ਦੀ ਕਿਆਸ ਰਾਈ ਲਗਾ ਸਕਦੇ ਹਾਂ ਕਿ ਇਹ ਸਿਰਫ ਤੇ ਸਿਰਫ ਇਹਨਾਂ ਦੇ ਪਿੱਛੇ ਕੋਈ ਹੱਥ ਨਹੀਂ ਹੋਊਗਾ, ਕੋਈ ਭਾਰਤੀ ਸਰਕਾਰ ਦਾ ਜਾਂ ਭਾਰਤੀ ਸਫੀਰਾਂ ਦਾ ਇਹਦੇ ਪਿੱਛੇ ਹੱਥ ਨਹੀਂ ਹੋਏਗਾ। ਸੋ ਬਹੁਤ ਸਾਰੀਆਂ ਗੱਲਾਂ ਬਾਤਾਂ ਇਹੋ ਜਿਹੀਆਂ ਨੇ ਜਿਨ੍ਹਾਂ ਨੂੰ ਸਿਰਫ ਅਸੀਂ ਸਪੈਕੂਲੇਟ ਕਰ ਸਕਦੇ ਹਾਂ। ਉਹਨਾਂ ਦੀਆਂ ਜੋ ਪੁਰਾਣੇ ਸਮਿਆਂ ਦੇ ਵਿੱਚ ਜੋ ਉਹਨਾਂ ਨੇ ਹਰਕਤਾਂ ਕੀਤੀਆਂ ਹੁੰਦੀਆਂ ਉਹਨਾਂ ਨੂੰ ਦੇਖ ਕੇ ਅਸੀਂ ਸਪੈਕੂਲੇਟ ਕਰ ਸਕਦੇ ਹਾਂ। ਸੋ ਇਹਨਾਂ ਚੀਜ਼ਾਂ ਦੇ ਵਿੱਚ ਜਿਹੜੀਆਂ ਭਾਰਤ ਤੋਂ ਬਾਹਰਲਾ ਮੀਡੀਆ, ਚਾਹੇ ਉਹ ਕੈਨੇਡਾ ਹੋਵੇ, ਕਿਉਂਕਿ ਅਮਰੀਕਾ ਦੇ ਮੀਡੀਆ ਬਾਰੇ ਨਹੀਂ ਮੈਂ ਕੁਝ ਕਹਿ ਸਕਦਾ, ਪਰ ਕੈਨੇਡਾ ਦੇ ਵਿੱਚ ਵੀ ਇਹ ਚੀਜ਼ ਦੇਖਣ ਨੂੰ ਮਿਲੀ ਹੈ ਕਿ ਉਹਨਾਂ ਦੇ ਵੱਲੋਂ ਇੱਕ ਜੋ ਭਾਰਤੀ ਜੋ ਸਾਰੇ ਦਾ ਸਾਰਾ ਇੱਕ ਤੰਤਰ ਹੈ ਉਹਦਾ ਪ੍ਰਭਾਵ ਜਿਹੜਾ ਬਾਖੂਬੀ ਕਬੂਲਿਆ ਜਾ ਰਿਹਾ। ਹਾਂਜੀ, ਤੇ ਵੀਰ ਜੀ ਇਸ ABP ਫਿਲਮ ਦੇ ਉੱਪਰ ਸਾਡੇ ਕੋਲ ਥੱਲੇ ਹੋਰ ਵੀ ਬਹੁਤ ਸਾਰੇ ਸਵਾਲ ਨੇ, ਪਰ ਆਮ ਸੋ ਸੌਰੀ ਕਿ ਸਾਡਾ ਵਕਤ ਹੁਣ ਸਮਾਪਤੀ ਵੱਲ ਜਾ ਰਿਹਾ। ਮੇਬੀ ਨੈਕਸਟ ਟਾਈਮ ਅਸੀਂ ਤੁਹਾਨੂੰ ਫਿਰ ਤੋਂ ਸਿੱਖ ਸੰਗਤਾਂ ਦੇ ਰੂਬਰੂ ਕਰਾਵਾਂਗੇ, ਇਹਨਾਂ ਸਵਾਲਾਂ ਬਾਰੇ ਵੀ ਤੁਹਾਡੇ ਵਿਚਾਰ ਜਾਣਾਂਗੇ। ਪਰ ਅੱਜ ਮੈਂ ਤੁਹਾਡੇ ਕੋਲ ਇੱਥੇ ਹੀ ਇਜਾਜ਼ਤ ਲੈਂਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਅਰਸ, ਇੱਥੇ ਮੈਂ ਤੁਹਾਡੇ ਕੋਲ ਇਜਾਜ਼ਤ ਲੈਂਦੀ ਹਾਂ। ਕੱਲ੍ਹ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।